ਐਡੀ ਐਡੀ ਮੋਟੀ ਜੂੰ ਹੁੰਦੀ ਸੀ, ਖੱਦਰ ਦੇ ਕੱਪੜੇ ਹੁੰਦੇ ਹਨ। ਅਤੇ ਜਦੋਂ ਬਾਲਣੇ ਨਾ ਚੁੰਬੇ, ਜਦੋਂ ਗੋਲ ਪਕਾਉਣਾ, ਅਤੇ ਜਦੋਂ ਸਮਝਣਾ ਨਾ ਥੱਲੇ ਕਰਾਹ ਲੱਗ ਗਿਆ ਅਤੇ ਕਮੀਜ਼ ਲਾ ਲੈਣੀ ਅਤੇ ਉਹਨੂੰ ਉੱਤੇ ਕਰਨਾ, ਉਹ ਜੂਆਂ ਵਿੱਚ ਪੈਣੀਆਂ ਫਿਰ ਕੇ ਸਾਰੀਆਂ ਤਹਿਮਤ ਵੀ ਲਾ ਕੇ ਉਸ ਤਰ੍ਹਾਂ ਹੀ ਸੇਕ ਲੈਣਾ, ਜੂਆਂ ਸਾਰੀਆਂ ਮਰ ਜਾਣੀਆਂ। ਤੇ ਸੂਟ ਵਿਆਹਾਂ ਤੇ ਕਿੰਨੇ ਸਵਾਉਂਦੇ ਹੁੰਦੇ ਹੋ? ਇਹ ਸੂਟ ਮੋਏ ਮਾਈ ਜਣੇ ਸਵਾਉਂਦੇ ਹਨ, ਕਈਆਂ ਨੂੰ ਜੁੱਤੀ ਨਹੀਂ ਲੱਭਦੀ, ਸੂਟ ਸਵਾਉਂਦੇ ਆ। ਤੇ ਇਹ ਆਂਦੇ ਨੇ ਜਿਹੜੇ ਹਿੰਦੂ ਜਾਂ ਸਿੱਖ ਆਪਣੇ ਚੌਂਤਰਿਆਂ 'ਚ ਨਹੀਂ ਹਨ ਵੜਨ ਦਿੰਦੇ ਹੁੰਦੇ ਮੁਸਲਮਾਨਾਂ ਨੂੰ? ਉਹ ਨਹੀਂ ਰਹਿਣਾ ਵੜਨ ਦਿੰਦੇ, ਤੇ ਸਾਰੇ ਲੋਕ ਹੀ ਵੜ ਜਾਂਦੇ, ਵੜ ਜਾਂਦੇ ਹੁੰਦੇ ਹੋ ਧੱਕੇ ਨਾ। ਤੇ ਉੱਥੇ ਪਿਆਲੀਆਂ ਦੇ ਹੱਥ ਛੱਡ ਕੇ ਤੂੰ ਧੋਂਦੇ ਹੁੰਦੇ ਹੋ? ਹੱਥ ਧੋਂਦੇ ਸਨ ਉੱਥੋਂ, ਹੱਥ ਧੋ ਕੇ ਹੱਥ ਪੂੰਝ ਲੈਂਦੇ ਹਨ ਤੇ ਰੋਟੀ। ਸਾਬਣ ਸੁਬਣ ਕੋਈ ਨਹੀਂ? ਆਹੋ ਸਾਬਣ ਉੱਥੇ ਨਾ ਘੰਟਾ ਲੱਭਦਾ ਸੀ, ਇੱਥੇ ਸਾਬਣ ਮੂੰਹ ਧੋਣ ਨੂੰ ਨਹੀਂ ਲੱਭਦਾ। ਅਸਲਾਮ ਵਾਲੇਕੁਮ ਚਾਚਾ ਜੀ। ਵਾਲੇਕੁਮ ਸਲਾਮ। ਕੀ ਨਾਂ ਹੈ ਤੁਹਾਡਾ? ਸਰਦਾਰ ਵਾਲਦ ਸਾਹਿਬ ਦਾ ਨਾਂ? ਫਜ਼ਲ ਨਹੀਂ। ਪਿੰਡ? ਸਿਆਣ। ਅੱਛਾ, ਮੈਨੂੰ ਇਹ ਦੱਸੋ ਕਿ ਜਦੋਂ 1947 ਦੀ ਵੰਡ ਹੋਈ ਹੈ ਤੁਸੀਂ ਕਿੱਡੇ ਕੁ ਸੋ? ਉਦੋਂ ਜਵਾਨ ਸੀ, 15 ਸਾਲ ਉਮਰ ਸੀ। ਹੋਸ਼ ਚੰਗੀ ਭਲੀ ਫਿਰ ਕੇ? ਹੋਸ਼ ਮੈਂ ਸਾਰੇ ਬੁੱਢੀਆਂ ਬੰਦਿਆਂ ਨੂੰ ਜਾਣ। ਕਿਹੜੇ ਸਨ ਇੱਥੇ ਤੁਹਾਡੇ ਪਿੰਡ ਸਰਦਾਰ? ਕੋਈ ਨਾਂ ਯਾਦ ਜੇ? ਕਿਹਦਾ? ਕੋਈ ਨਾਂ ਜਿਹੜੇ ਹੁੰਦੇ ਨੇ ਨਾ? ਇੱਕ 5-4 ਭਰਾ ਸਨ, ਬੇਲੀ, ਸਾਈਆਂ, ਵਸਾਵਾ, ਬੁੱਧੂ, ਨਿਹਾਲ, ਬਾਨਾ, 2 ਭਰਾ ਉਹ ਸਨ। ਲਾਲਾ ਇਕੱਲਾ ਹੀ ਸੀ ਅਤੇ ਉਹ ਸਾਈਆਂ ਦਾ ਸੀ। ਅਤੇ ਜਿੰਨੇ ਸਨ ਜਿਹੜਾ ਸੀ ਇਹ ਇਹਨਾਂ ਦਾ ਪਿਓ ਜਿਹੜਾ ਸੀ ਵਿਰਸਾ ਸਿੰਘ ਬਾਨਾ, ਹਾਂਜੀ, ਇਹ ਉਹਦੇ 2 ਮੁੰਡੇ ਸਨ ਉਹਦੇ ਇੱਥੇ, ਉੱਥੇ ਜਾ ਕੇ ਤਰਾ ਹੋਏ। ਇੱਥੇ ਕਿਹੜੇ ਸਨ ਮੁੰਡੇ? ਇਹ ਵਿਰਸਾ ਨੇ ਸੋਚਿਆ ਬਹੁਤ ਪਾਲਾ। 2 ਭਾਈ ਸਨ, 2 ਭਰਾ। ਤੇ ਇਹ ਵਰਿਆਮ ਸਿੰਘ ਨੂੰ ਬਾਨਾ ਸਿੰਘ ਆਂਦੇ, ਬਾਨਾ ਭਲਵਾਨ ਕਹਿੰਦੇ ਹੁੰਦੇ ਸਨ? ਆਹੋ, ਭਲਵਾਨ ਹੀ ਸੀ, ਜਵਾਨ ਚੰਗਾ ਸੀ ਅਤੇ ਕੌੜਾ ਬੜਾ। ਅੱਛਾ, ਬੜਾ ਕੌੜਾ ਹੈ, ਵੀ ਤਗੜਾ ਸੀ ਬੰਦੇ ਨੇ। ਇਹਨਾਂ ਦਾ ਖੂਹ ਕਿਹੜਾ ਸੀ? ਉਹ ਵੱਡਾ। ਕੀ ਉਹਨੂੰ ਆਂਦੇ ਹਨ? ਵੱਡਾ ਖੂਹ। ਤੇ ਕਿੰਨੀ ਪੈਲੀ ਸੀ ਇਹਨਾਂ ਦੀ? 14 ਕਿੱਲੇ। 14 ਕਿੱਲੇ ਪੈਲੀ ਸੀ। ਤੇ ਉਹ ਚੰਗੇ ਸਨ? ਆਹੋ ਚੰਗੇ ਹਨ, ਅਸੀਂ ਕਾਹਨੂੰ ਆਖੀਏ ਸਾਡੇ ਨਾਲ ਬੁਰੇ ਹਨ, ਸਾਰੇ ਚੰਗੇ। ਤੇ ਇਕੱਠੇ ਖੇਡਣਾ ਕਰਨਾ? ਇਕੱਠੇ ਹੀ ਸਾਰੇ। ਮੈਂ ਆਖਿਆ ਸਾਡੇ ਹਾਣੀ ਸਨ ਇਹ 2 ਭਰਾ। ਤੇ ਕਦੀ ਲੜਾਈ ਝਗੜਾ ਨਹੀਂ ਹੋਈ ਮੁੰਡਿਆਂ ਨਾਲ? ਨਾ ਕਦੇ ਲੱਗੇ। ਉਹ ਜ਼ਮਾਨਾ ਹੀ ਹੋਰ ਸੀ, ਹੁਣ ਆਹ ਜ਼ਮਾਨਾ ਕਾਹਦਾ, ਕਿਸੇ ਦਾ ਝਗੜਾ ਹੈ ਹੀ ਨਹੀਂ। ਹਯਾ ਇੰਨਾ ਸੀ ਜਿਹੜਾ ਸਰਨ ਉਦੋਂ ਤੈਨੂੰ ਜਿਹੜੀ ਦੱਸੀ ਹੈ ਨਾ ਗੱਲ, ਵੀ ਕੁੜੀਆਂ ਦੇ ਮੁੰਡੇ ਅਸੀਂ ਇਕੱਠੇ ਖੇਡਦੇ ਹੁੰਦੇ, ਅੱਧੀ ਰਾਤ ਸੀ ਦਾ, ਕਿਸੇ ਨੂੰ ਪਤਾ ਹੀ ਨਹੀਂ ਸੀ। ਹੁਣ ਇਹਦੇ ਇਹਨਾਂ ਲੋਕਾਂ ਨੂੰ ਪਤਾ। ਜਵਾਨ ਸਾਂ ਤੇ ਸ਼ਾਮ 'ਚ ਜਾਣਾ, ਮੀਡੀ ਸ਼ਾਮ 'ਚ ਖੇਡਣੀ, ਹਨੇਰੇ ਪੇ 10-11 ਵਜੇ ਰਾਤ ਦੇ ਆਉਣਾ। ਹੁਣ ਜ਼ਮਾਨਾ ਪਾ ਪਾਣੀ ਸ਼ਾਨੀ ਇਕੱਠਾ ਹੀ ਕੋਈ ਖੂਹੀ ਤੋਂ ਪੀਣਾ? ਖੂਹੀ 'ਚੋਂ ਪਾਣੀ ਪੀਂਦੇ ਸਾਰੇ ਹੀ। ਮੁੱਕ ਗਈ ਖੂਹੀ? ਖੂਹੀ ਮੁੱਕ ਗਈ। ਉਹ ਹਿੰਦੂ ਵੀ ਤੇ ਮੁਸਲਮਾਨ ਵੀ ਸਾਰੇ ਇਕੱਠਾ ਹੀ ਪਾਣੀ ਪੀਂਦੇ ਇੱਕੋ ਖੂਹੀ 'ਚ। ਵਾਹ ਜੀ ਵਾਹ। ਤੇ ਵਿਆਹਾਂ ਸ਼ਾਦੀਆਂ ਇਕੱਠੀਆਂ ਹੀ? ਸਭ ਕੁਝ। ਵਿਆਹ ਇਸ ਤਰ੍ਹਾਂ ਹੀ ਹਨ ਲੋਕਾਂ ਦੇ ਜਿਹੜੇ ਕਰਦੇ ਹਨ ਨਾ, ਇਸ ਤਰ੍ਹਾਂ ਹੀ ਜ਼ਮਾਨਾ। ਸਾਦੇ ਵਿਆਹ ਕਰਨਾ। ਅਤੇ ਹੁਣ ਜੇ ਇੱਕ ਗੱਲ ਹੋਰ ਸੀ, ਅੰਨ ਪਾਣੀ ਜਿਹੜਾ ਸੀ ਹੁਣ ਨੂੰ ਚੰਗਾ। ਕੀ ਦਿੰਦੇ ਹੁੰਦੇ? ਗੋਸ਼ਤ ਛੋਟਾ। ਹਿੰਦੂ ਜਿਹੜੇ ਹਨ ਮੋਟਾ ਡੰਗਰ ਨਹੀਂ ਹਨ ਕਰਨ ਦਿੰਦੇ, ਜਿਹੜੇ ਪਿੰਡ 'ਚ ਹਿੰਦੂ ਉਹਨਾਂ ਨੂੰ ਸਹੁੰ। ਅਸੀਂ ਇੱਕ ਵਾਰੀ ਨਾ ਇੱਥੇ ਪਿੰਡ ਚੱਲੇ ਉੱਥੇ ਹੀ ਗਏ, ਉਹਨਾਂ ਦੀ ਕੁੜੀ ਦਾ ਵਿਆਹ ਸੀ, ਸਾਡੇ ਭਣੋਜੇ ਦੀ ਭੈਣ ਦਾ, ਅਤੇ ਉਹਨਾਂ ਕੀਤੀ ਵੱਛੀ। ਅਤੇ ਬਾਬਾ ਸਾਈਆਂ ਸ਼ਾਮ ਨੂੰ ਸਾਡੇ ਘਰ ਤੁਰ ਗਿਆ। ਉਹ ਆਖਣ ਲੱਗਾ ਦੱਸੋ ਕੀ? ਉਹ ਮੈਂ ਕਿਹਾ ਬਾਬਾ ਜੀ ਦਾ ਬੋਰ, ਉਹ ਸੂਰ ਦੇ ਪੁੱਤ। ਇਹ ਕੀ ਦੱਸੇ? ਉਹ ਮੈਂ ਬਾਬਾ ਜੀ ਦਾ ਬੋਰ ਸੀ ਜਿਹੜਾ ਖਾਧਾ। ਤੁਹਾਨੂੰ ਨਹੀਂ ਨਾ ਪਤਾ ਕਿ ਨਹੀਂ ਦੱਸਣਾ? ਨਹੀਂ ਦੱਸਣਾ ਪਤਾ ਸਾਨੂੰ, ਅਸੀਂ ਜਾਣ ਕੇ ਦੱਸ ਛੱਡਦੇ ਆ। ਤੇ ਇਹ ਆਂਦੇ ਨੇ ਜਿਹੜੇ ਹਿੰਦੂ ਜਾਂ ਸਿੱਖ ਆਪਣੇ ਚੌਂਤਰਿਆਂ 'ਚ ਨਹੀਂ ਹਨ ਵੜਨ ਦਿੰਦੇ ਹੁੰਦੇ ਮੁਸਲਮਾਨਾਂ ਨੂੰ? ਉਹ ਨਹੀਂ ਰਹਿਣਾ ਵੜਨ ਦਿੰਦੇ, ਤੇ ਸਾਰੇ ਲੋਕ ਹੀ ਵੜ ਜਾਂਦੇ। ਵੜ ਜਾਂਦੇ ਹੁੰਦੇ ਹੋ? ਧੱਕੇ ਨਾ। ਤੇ ਮਗਰ ਚੜ ਜਾਣਾ? ਮਗਰ ਕੋਈ ਵੀ ਨਹੀਂ ਚੜ੍ਹਦਾ। ਜਨਾਨੀਆਂ ਆਖਣਾ, ਮਲੇਠੀ ਸੀ ਇੱਕ ਸਾਈਆਂ ਦੀ ਨੂੰ, ਅਤੇ ਉਹਨੇ ਆਖਣਾ ਲੈ ਟੁੱਟ ਪੈਣੇ ਮੇਰਾ ਚੌਂਕਾ ਹੋਇਆ, ਪਰ ਦੇ ਵਿੱਚੋਂ ਇਹਨਾਂ ਨੇ ਚੌਂਕਾ ਪਿੱਟ ਕਰਤਾ। ਤੇ ਫਿਰ ਮੁੜਨਾ ਨਾ? ਮੁੜਨਾ ਹਕਾਂ ਨੂੰ ਮੁੜਨਾ, ਇਹ ਪੋਚਾ ਫੇਰ ਲੈਣਾ, ਆਖਣਾ ਹੁਣ ਠੀਕ ਹੋ ਗਿਆ। ਤੇ ਉਹ ਕੋਈ ਵੰਡਦੇ ਵੁੰਡਦੇ ਵੀ ਹਨ ਕੁਣਕਾ ਵਗੈਰਾ ਇਸ ਤਰ੍ਹਾਂ? ਕੀ ਵੰਡਣਾ? ਇਹ ਜਿਹੜਾ ਆਪਣਾ ਭੰਡਾਰਾ ਸਭ ਕੁਝ ਵੰਡਦੇ। ਖਾ ਛੱਡਣਾ ਕਰਨਾ? ਅੱਛਾ, ਸਾਰੇ ਇਕੱਠੇ ਸਭ ਕੁਝ ਖਾੜਦੇ। ਇਕੱਠੇ 'ਚ ਰਹਿਣਾ ਉਦੋਂ? ਹਾਂਜੀ। ਤੇ ਜੰਜਾਂ ਰਾਤ ਵੀ ਰਹਿੰਦੀਆਂ ਹੁੰਦੀਆਂ ਸਨ? ਜੰਜਾਂ ਰਾਤ ਰਹਿੰਦੀਆਂ, ਜਿੱਥੋਂ ਮਰਜ਼ੀ ਆਏ, ਨੇੜੇ ਆਏ ਦੂਰੋਂ ਆਏ, ਰਾਤ ਰਹਿਣਾ। ਇਸ ਵੇਲੇ ਜੰਜ ਜਿਹੜੀ ਸੀ ਨਾ, ਉਹ ਨੇੜੇ ਹੋਣਾ ਢੁਕਣਾ, ਅਤੇ ਰਾਤ ਗਾਉਣ ਬੋਲੇ ਹੋਣੇ, ਅਤੇ ਗੱਲ ਵਿੱਚ ਦਿਨੇ ਫੇਰ ਉੱਠਣਾ, ਅਤੇ ਵੱਡੇ ਆਖਣਾ ਬਈ ਜਵਾਰੀ ਦਿਓ, ਮੱਖਣ ਅਤੇ ਲੱਡੂ ਇੱਕ ਤੇ ਲੱਸੀ ਦਾ ਏਡੇ ਗਲਾਸ ਹੁੰਦੇ ਹਨ, ਉਹ ਦੇਣੇ, ਰੱਜ ਲੈਣਾ ਬੰਦਿਆਂ ਨੇ। ਅਤੇ ਪਚਾ ਲੈਣ ਕਰਦੇ? ਅਤੇ ਫਿਰ 12 ਵਜੇ ਨਾ ਫਿਰ ਰੋਟੀ ਜਿਹੜੀ ਉਹ ਫਿਰ 12 ਵਜੇ ਦੇਣੀ, ਰੋਟੀ ਖਵਾ ਕੇ, ਅਤੇ ਜੰਜ ਵੀ ਲਿਆ ਕਰੋ। ਤੁਸੀਂ ਵੀ ਜੰਜ ਜਾਂਦੇ ਹੁੰਦੇ ਹੋ ਆਪਣੇ ਪਾਲਦਨ? ਜਾਂਦੇ ਹਾਂ ਕਿ ਜਾਣੇ ਹਾਂ, ਸਾਨੂੰ ਕੀ ਸੀ। ਪੈਸੇ ਸੁੱਟਦੇ ਨੇ ਲੋਕ ਉਦੋਂ ਵੀ? ਪੈਸੇ ਸੁੱਟਦੇ
ਪੈਸੇ ਮੋਟੇ ਹੁੰਦੇ ਹਨ, ਤੋਲੂ ਐਡੇ ਦਾ ਮੋਟਾ ਪੈਸਾ ਠੀਪੇ ਠੀਕ ਹੈ ਨੋਟਾਂ ਤੇ ਨਹੀਂ ਹੁੰਦੇ ਉਦੋਂ ਨਾ ਠੀਪੇ ਪੈਸੇ ਹੋਣੇ ਆ ਦਵਾਨੀਆਂ ਆਨੇ ਚਾਂਦੀ ਦੇ ਰੁਪਈਏ ਹੁੰਦੇ ਹਨ ਤੋਲੇ ਦਾ ਅੱਛਾ ਉਦੋਂ ਇਹ ਸੀ ਗੱਲ ਜਿਹਦੇ ਖੁੰਨੇ 'ਚ ਵੱਜਦਾ ਸੀ ਉਹਦਾ ਖੁੰਨਾ ਪਾੜ ਜਾਂਦਾ ਜਵਾਨ ਬੜੇ ਸਨ ਸਾਡਾ ਭਰਾ ਸੀ ਇੱਥੇ ਦੱਖਣ ਹੁੰਦਾ ਚਾਚੇ ਦਾ ਪੁੱਤਰ ਤੇ ਮੇਰੇ ਤੋਂ ਛੋਟੇ ਨਾਲ ਹੀ ਬੜੀ ਬੜੀ ਢੁਕਣ ਲੈਣ ਉਹ ਵਿੱਚ ਪਾ ਕੇ ਰੁਪਈਏ ਦੇ ਅਸਰਾ ਸੁੱਟੀ ਮਾਰੀ ਇੱਥੇ ਮੋਟ ਉਹ ਇੱਕ ਜਨਾਨੀ ਦਾ ਇਹਨਾਂ ਸਿਰ ਪਾੜ ਗਿਆ ਲਹੂ ਵਗੇ ਆਖਣਾ ਉਹ ਹਾਂ ਕਿਹਾ ਹਰ ਪੈਸੇ ਸੁੱਟੇ ਨੇ ਸਿਰ ਜਾਣ ਕੇ ਪਾੜੇ ਆਹੋ ਨਾ ਅਸੀਂ ਜਾਣ ਕੇ ਤੇ ਨਾ ਪਾੜਿਆ ਹਾਂਜੀ ਇਸ ਤਰ੍ਹਾਂ ਦੇ ਲੋਕ ਜਮਾਨਾ ਵਕਤ ਚੰਗੇ ਸਾਦੇ ਲੋਕ ਹਾਂ ਸਾਦੇ ਲੋਕ ਸਨ ਲੋਕਾਂ ਦੀ ਸ਼ਰਮ ਹਿਆ ਸੀ ਸਾਡੇ ਇੱਕ ਇਹਨਾਂ ਦਾ ਪਿਓ ਸੀ ਅੱਲਾ ਜਾਂਦੇ ਤੇ ਸਾਡਾ ਪਿਓ ਇੱਥੇ ਇੱਕ ਸਿੱਖ ਸੀ ਮਿਲਕੀ ਸੀ ਉਹਦੇ ਨਾਲ ਨਹੀਂ ਨਿਹਾਲ ਦਾ ਭਰਾ ਸੀ ਤੇ ਮਿਲਕੀ ਸੀ ਉਹਦੇ ਨਾਲ ਤੇ ਬੜਾ ਚੌੜਾ ਹੈ ਇੰਨਾ ਕੁ ਸ਼ਰਾਬ ਪੀਤਾ ਤੇ ਆਖਣਾ ਹਟ ਜਾਓ ਭਰਾ ਉਹ ਅੱਗੇ ਉਹ ਦੋਵੇਂ ਬੈਠੇ ਇੱਥੇ ਇੱਕ ਬੋਲ ਹੁੰਦਾ ਸੀ ਆ ਗਲੀ 'ਚ ਹੀ। ਸਾਡਾ ਪਿਓ ਤੇ ਦਾ ਆਖਣ ਲੱਗਾ ਭਾਈ ਆਖਣ ਲੱਗਾ ਭਾਈ ਕੀ ਫਿਰ ਕਰੀ ਉਹਨੇ ਆਖਿਆ ਇਹਦਾ ਇਲਾਜ ਕਰ ਲੈਂਦੇ ਉਹਨੇ ਜੂੜਾ ਹੀ ਰੱਖਿਆ ਉਹਨੇ ਜੂੜਿਓਂ ਫੜ ਕੇ ਜੜ੍ਹਾਂ ਨੇ ਸੁੱਟ ਦਿਆ ਇਹਦਾ ਪਿਓ ਮਤਾਰ ਸੀ ਉਹ ਲਗਾ ਫਿਰ ਕੁੱਟਣ ਫਿਰ ਉਹਦਾ ਭਰਾ ਆ ਨਿਹਾਲ ਆਖਣ ਲੱਗਾ ਵਾਸਤਾ ਖਾ ਲਾ ਭਾਈ ਉਹ ਡਰਦਾ ਹੀ ਸਨ ਉਹਨਾਂ ਕੋਲ ਉਹਨਾਂ ਆਖਿਆ ਵਾਸਤਾ ਖਾ ਲਾ ਛੱਡ ਦਿਆਂ ਆਖਣ ਲੱਗਾ ਇਹਨੂੰ ਪੁੱਛ ਪਿਆ ਸ਼ਰਾਬ ਪੀਏਗਾ ਨਹੀਂ ਸੋ ਪੀਤਾ ਤੇ ਉਹ ਦੋ ਦੂਜੇ ਵੀ ਤਗੜੇ ਖਰੇ ਬੰਦੇ ਸਨ ਨਾ ਅਸਲ 'ਚ ਕੌੜੇ ਤੇ ਖਰੇ ਇੱਥੇ ਬੜੇ ਲੋਕ ਅੱਛਾ ਸਹੀ ਹੈ ਤੇ ਆਪਣਾ ਜਿਹੜਾ ਇਹ ਰੋਟੀ ਉੱਥੇ ਜਾਣੀ ਕਿ ਨਹੀਂ ਪੈਲੀਆਂ ਜੀ ਹਾਲਾਂ ਪਿੱਛੇ ਹੀ ਹਾਂਜੀ ਕੀ ਜਾਂਦਾ ਹੁੰਦਾ ਸੀ ਲੱਸੀ ਘਿਓ ਦਹੀਂ ਸਾਰ ਸ਼ਾਹ ਜਾਂਦੀ ਸੀ ਗੁੜ ਸ਼ੱਕਰਾਂ ਵੱਖਰੇ ਕਿਹੜੀ ਸ਼ਾਹ ਨਹੀਂ ਜਾਂਦੀ ਵਾਹ ਜੀ ਵਾਹ ਜਦੋਂ ਵੱਡੇ ਜੱਟ ਰੋਟੀ ਖਾਣ ਲੱਗਦੇ ਹਨ ਤੇ ਪਰੌਂਠਿਆਂ ਦੇ ਘਿਓ ਨਹੀਂ ਚੜ੍ਹਦਾ ਹੀ ਦੇਸੀ ਤੇ ਉੱਥੇ ਪੈਲੀਆਂ ਦੇ ਹੱਥ ਛੱਡ ਕੇ ਤੂੰ ਧੋਂਦੇ ਹੁੰਦੇ ਹੋ ਹੱਥ ਧੋਂਦੇ ਸਨ ਉੱਥੋਂ ਹੱਥ ਧੋ ਕੀ ਹੱਥ ਪੂੰਝ ਲੈਂਦੇ ਹਨ ਤੇ ਰੋਟੀ ਸਾਬਣ ਸੁਬਣ ਕੋਈ ਨਹੀਂ ਆਹੋ ਸਾਬਣ ਉੱਥੇ ਨਾ ਘੰਟਾ ਲੱਭਦਾ ਸੀ ਇੱਥੇ ਸਾਬਣ ਮੂੰਹ ਧੋਣ ਨੂੰ ਨਹੀਂ ਲੱਭਦਾ ਅੱਛਾ ਓਏ ਉਹ ਜ਼ਮਾਨਾ ਜਿਹੜਾ ਸੀ ਨਾ ਜਿਹੜੀ ਤੈਨੂੰ ਅਸੀਂ ਗੱਲ ਦੱਸਦੇ ਆ ਐਡੀ ਜਿਹੜੀ ਮੋਟੀ ਜੂੰ ਹੁੰਦੀ ਸੀ ਖੱਦਰ ਦੇ ਕੱਪੜੇ ਹੁੰਦੇ ਹਨ ਤੇ ਜਦੋਂ ਬਾਲਣੇ ਨਾ ਚੁੰਬੇ ਜਦੋਂ ਗੋਲ ਪਕਾਉਣਾ ਤੇ ਜਦੋਂ ਸਮਝਣਾ ਨਾ ਥੱਲੇ ਕਰਾ ਲੱਗ ਗਿਆ ਤੇ ਕਮੀਜ਼ ਲਾ ਲੈਣੀ ਤੇ ਉਹਨੂੰ ਉੱਤੇ ਕਰਨਾ ਉਹ ਜੂਆਂ ਵਿੱਚ ਪੈਣੀਆਂ ਡਿੱਗ ਕੇ ਕੇ ਸਾਰੀਆਂ ਤਹਿਮਤ ਵੀ ਲਾ ਕੇ ਉਸ ਤਰ੍ਹਾਂ ਹੀ ਸੇਕ ਲੈਣਾ ਜੂਆਂ ਸਾਰੀਆਂ ਮਰ ਜਾਣੀ ਤੇ ਸੂਟ ਵਿਆਹਾਂ ਤੇ ਕਿੰਨੇ ਸਵਾਉਂਦੇ ਹੁੰਦੇ ਹੋ ਇਹ ਸੂਟ ਮੋਏ ਮਾਈ ਨੇ ਸਵਾਉਂਦੇ ਹਨ ਕਈਆਂ ਨੂੰ ਜੁੱਤੀ ਨਹੀਂ ਲੱਭਦੀ ਸੂਟ ਸਵਾਉਂਦੇ ਆ ਕੋਈ ਵੇ ਮੈਂ ਤੇਰੀ ਮੇਰੇ ਕੋਲ ਜੁੱਤੀ ਦੇ ਤੇਰੇ ਕੋਲ ਗਿਆ ਤੇਰੀ ਜੁੱਤੀ ਤੈਨੂੰ ਮੈਂ ਆਖਿਆ ਦੇ ਯਾਰ ਮੈਂ ਗਿਆ ਹੁਣ ਇੱਥੇ 22 ਜੁੱਤੀਆਂ ਨੇ ਤੇ 22 ਜੋੜੇ ਨੇ ਤੁਹਾਡੇ ਵੀ ਹੁਣ ਬਥੇਰੇ ਹੋਣੇ ਨੇ ਐਸ ਹੁਣ ਮੇਰੇ 12-14 ਨੇ ਆਪਣੇ ਉਦੋਂ ਵੀ ਇੰਨੇ ਹੁੰਦੇ ਹਨ ਨਾ ਹੁਣ ਮੈਂ ਤੈਨੂੰ ਦੱਸਣਾ ਵੀ ਲੰਗੋਟੀਆਂ ਲੱਖ ਹੁੰਦੀਆਂ ਨੇ ਐਡੀਆਂ ਕਾਟਨ ਦੀਆਂ ਕਾਟਨ ਕਿੱਥੋਂ ਸੀ ਖੱਦਰ ਅੱਛਾ ਲਗੋਟੀਆਂ ਵੀ ਖੱਦਰ ਦੀਆਂ ਖੱਦਰ ਦੀਆਂ ਤਹਿਮ ਦੀਆਂ ਹੋਣੀਆਂ ਤੇ ਇੱਕ ਖੱਦਰ ਦੇ ਕਮੀਜ਼ਾਂ ਹੋਣੀਆਂ ਤੇ ਗਲ ਪਾਈਆਂ ਹੋਣੀਆਂ ਤੇ ਉਹ ਬਹੁਤ ਐਡੇ ਅਸੀਂ ਨੰਗ ਪਰਾਂਗੇ ਚਲ ਜਾਂਦੇ ਆ ਗਲ ਕੋ ਕਮੀਜ਼ ਹੁੰਦੀ ਚੰਦ ਵੀ ਨਹੀਂ ਹੁੰਦੀ ਅੱਛਾ ਹੁਣ ਜ਼ਮਾਨਾ ਤੇ ਪੱਖੇ ਬੜੇ ਸਨ ਪੱਖੇ ਅੱਜ ਸਾਰੀ ਰਾਤ ਬੀਬੀਆਂ ਚੱਲਦੀਆਂ ਰਹਿੰਦੀਆਂ ਆੜੇ ਨੇ ਪੱਖੇ ਦੇ ਹੱਥ ਵਾਲੇ ਹੱਥ ਬਿਜਲੀ ਵਾਲਾ ਕੋਈ ਨਹੀਂ ਕੋਈ ਹੈ ਹੀ ਨਹੀਂ ਬਿਜਲੀ ਤੇ ਟੈਲੀਫੋਨ ਕੋਈ ਟੈਲੀਫੋਨ ਨਹੀਂ ਹੁਣ ਹੀ ਸਾਰੇ ਫੋਨ ਚੜੇ ਨੇ ਅੱਛਾ ਲਓ ਜੀ ਤੁਸੀਂ ਬਜ਼ੁਰਗਾਂ ਦੀਆਂ ਗੱਲਾਂ ਦੇਸੀ ਸੁਣੀਆਂ ਨੇ ਉਹ ਵੀ ਵਕਤ ਸੀ ਲੰਘ ਗਿਆ ਤੇ ਇਹ ਵੀ ਵਕਤ ਲੰਘ ਜਾਣਾ ਅੱਗੋਂ ਪਤਾ ਨਹੀਂ ਕੀ ਆਉਣਾ ਠੀਕ ਹੈ ਨਾ ਜੀ ਅੱਲਾ ਹਾਫਿਜ਼